ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪਹਿਲਾ ਸਿੱਖ ਨੌਜਵਾਨ ਜੱਗ ਬੈਂਸ ਜੋ ਆ ਉਹ ਬਿਗ ਬ੍ਰਦਰ ਦਾ ਕਰਾਊਨ ਉਹਨੂੰ ਪਹਿਨਾਇਆ ਗਿਆ। $7.5 ਲੱਖ ਦਾ ਜਿਹੜਾ ਇਨਾਮ ਆ ਉਸਨੇ ਜਿੱਤਿਆ ਹੈਗਾ। ਇੱਕ ਤਰ੍ਹਾਂ ਦੇ ਨਾਲ ਫਸਟ ਸਿੱਖ ਅਮਰੀਕਨ ਹੋਣ ਦਾ ਇਸ ਜੋ ਬਿਗ ਬ੍ਰਦਰ ਦਾ ਸ਼ੋਅ ਹੁੰਦਾ ਉਹਦੇ ਵਿੱਚ ਪਹਿਲਾਂ ਹੋਣ ਦਾ ਉਸਨੇ ਹਿਸਟਰੀ ਬਣਾਈ ਆ। 5 ਦੇ ਮੁਕਾਬਲੇ 2 ਦੇ ਨਾਲ ਜਿਹੜੀ ਆ ਉਹਦੀ ਵਿਕਟਰੀ ਆ ਉਹ ਡਿਕਲੇਅਰ ਕੀਤੀ ਗਈ ਆ। ਜੱਗ ਵੈਂਸ 25 ਸਾਲਾਂ ਦਾ ਸਿਆਟਲ ਦੇ ਰਹਿਣ ਵਾਲਾ ਆ, ਵਾਸ਼ਿੰਗਟਨ ਸਟੇਟ ਤੋਂ। ਟਰੱਕਿੰਗ ਕੰਪਨੀ ਦਾ ਓਨਰ ਆ ਤੇ 100 ਦਿਨ ਦੇ ਕਰੀਬ ਇਹ ਜਿਹੜਾ ਚੱਲਿਆ ਸੀ। ਇਹਦੇ ਕੰਪੀਟੀਸ਼ਨ ਦੇ ਵਿੱਚ ਮੈਟ ਕਲੌਜ਼ ਇੱਕ 27 ਸਾਲਾਂ ਦਾ ਡੈਫ ਓਲੰਪੀਅਨ ਸਵਿਮਰ ਸੀ ਲੂਜ਼ੀਆਨਾ ਤੋਂ। ਬੌਬੀ ਜੇਨਵਾਲ ਇੱਕ 46 ਸਾਲਾਂ ਦੀ ਆਸਟ੍ਰੇਲੀਅਨ ਡੀਜੇ ਤੇ ਬਰੈਸਟਰ ਵਕੀਲ ਉਹ ਸੀਗੇ। 3 ਜਾਣੇ ਜਿਹੜੇ ਫਾਈਨਲ ਦੇ ਵਿੱਚ ਪਹੁੰਚੇ ਸੀ। ਸੋ ਤਿੰਨਾਂ ਦੇ ਵਿੱਚੋਂ ਫਾਈਨਲ 'ਚ ਜੋ ਬੈਂਸ ਆ ਉਸਨੇ ਕਿਹਾ ਵੀ ਮੈਂ ਹੁਣ ਟੌਪ ਆਫ ਦਾ ਵਰਲਡ ਹੈਗਾ ਆ ਇਸ ਕੰਪੀਟੀਸ਼ਨ ਦੇ ਵਿੱਚ। ਯੂਲੀ ਚੈਨ ਮੂਨਸ ਜੋ ਇਸ ਸ਼ੋਅ ਦੀ ਜੋ ਹੈਂਡਲ ਕਰਦੀ ਆ ਉਸਨੇ ਕਿਹਾ ਵੀ ਮੈਂ ਇਹਨੂੰ ਜਿਹੜੀਆਂ ਆ ਵਧਾਈਆਂ ਦਿੰਦੀਆਂ। ਸੋ ਇਸ ਸ਼ੋਅ ਦੇ ਵਿੱਚ ਪਿਛਲੇ 3 ਸਾਲਾਂ ਤੋਂ ਲਗਾਤਾਰ ਹਿਸਟਰੀ ਬਣਦੀ ਜਾ ਰਹੀ ਆ। 2021 ਦੇ ਵਿੱਚ ਹਾਵੀਅਰ ਪ੍ਰੈਥਰ ਨਾਮ ਦਾ ਪਹਿਲਾ ਜਿਹੜਾ ਫਸਟ ਬਲੈਕ ਇੰਡੀਵਿਜੂਅਲ ਇਸ ਗੇਮ ਨੂੰ ਜਿੱਤਿਆ ਸੀ ਤੇ 2022 ਦੇ ਵਿੱਚ ਟੇਲਰ ਹੇਲ ਫਸਟ ਬਲੈਕ ਵੂਮਨ ਜਿੱਤੂ ਬਣੀ ਸੀ ਤੇ 2023 ਦੇ ਵਿੱਚ ਫਸਟ ਜਿਹੜਾ ਆ ਸਿੱਖ ਉਹ ਜੇਤੂ ਬਣਿਆ ਹੈ। ਜੀ ਬਿਲਕੁਲ। ਜੱਗ ਵੈਂਸ ਵਾਸ਼ਿੰਗਟਨ ਤੋਂ ਹੈਗਾ ਆ ਹੁਣ ਤੇ ਪਹਿਲਾਂ ਬੇਰੀਆ ਦੇ ਵਿੱਚ ਵੀ ਕਹਿੰਦੇ ਆ ਵੀ ਇਹਨਾਂ ਦਾ ਪਰਿਵਾਰ ਉਹ ਰਹਿੰਦਾ ਰਿਹਾ ਆ। ਸਿੱਖ ਇਸ਼ੂਜ਼ ਦੇ ਬਾਰੇ, ਸਿੱਖਾਂ ਦੇ ਬਾਰੇ ਵੀ ਇਸਨੇ ਇਸ ਦੇ ਜ਼ਰੀਏ ਜਿਹੜਾ ਉਹ ਦੱਸਣ ਦੀ ਕੋਸ਼ਿਸ਼ ਕੀਤੀ। ਚਾਹੇ ਕੋਈ ਇਸ ਨੂੰ ਐਂਟਰਟੇਨਮੈਂਟ ਦੇ ਤੌਰ ਦੇ ਉੱਤੇ ਓਬਵੀਅਸਲੀ ਜਿਹੜਾ ਉਹ ਦੇਖ ਰਿਹਾ। ਬਿਗ ਬ੍ਰਦਰ ਇੱਕ 25ਵਾਂ ਸਾਲ ਆ ਇਸ ਦਾ ਸੀਜ਼ਨ ਸੀਗਾ। ਸੋ ਉਸ ਦੇ ਵਿੱਚ ਜੱਗ ਵੈਂਸ ਦੀ ਜਿਹੜੀ ਉਹ ਜਿੱਤ ਹੋਈ ਆ। ਸੋ ਇਹ ਉਹੀ ਆ ਜਿਹੜਾ ਉੱਥੇ ਵੀ ਸਾਰੇ ਮੁਲਕਾਂ ਦੇ ਵਿੱਚ ਇਸ ਦੇ ਜਿਹੜੀ ਉਹ ਚੱਲਦੇ ਆ ਬਿਗ ਬ੍ਰਦਰ ਦੇ ਨਾਂ ਦੇ ਉੱਤੇ। ਬਿਗ ਬੌਸ ਇੰਡੀਆ ਦੇ ਵਿੱਚ ਹੁੰਦਾ ਸੀਗਾ। ਉਸੇ ਤਰੀਕੇ ਦੇ ਨਾਲ ਵੱਖ-ਵੱਖ ਜਿਹੜੇ ਕਰੈਕਟਰਸ ਆ, ਵੱਖ-ਵੱਖ ਲੋਕ ਆ, ਉਹਨਾਂ ਨੂੰ ਇੱਥੇ ਇਕੱਠੇ ਰਹਿੰਦੇ ਆ। ਲੜਾਈ ਝਗੜਾ ਇਹ ਉਹ ਬਹੁਤ ਕੁਛ ਜਿਹੜਾ ਉੱਥੇ ਜਿਹੜਾ ਉਹ ਚੱਲਦਾ ਰਹਿੰਦਾ ਆ। ਉਹ ਤਾਂ ਲੋਕਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ 100 ਦਿਨਾਂ ਦੇ ਵਿੱਚ ਲਾ ਦਿੱਤਾ ਜਾਂਦਾ ਹੈ। ਦੈਟਸ ਅ ਡਿਫਰੈਂਟ ਸਟੋਰੀ। ਪਰ ਇਹ ਆ ਵੀ ਇਸ ਦੇ ਨਾਲ ਸਿੱਖਾਂ ਬਾਰੇ ਹੋਰ ਕਈ ਚੀਜ਼ਾਂ ਬਾਰੇ ਜਿਹੜਾ ਉਹ ਪਤਾ ਲੱਗਦਾ ਤੇ ਜੱਗ ਵੈਂਸ ਨੂੰ ਬਹੁਤ-ਬਹੁਤ ਵਧਾਈ ਆ ਵੀ ਭਾਈ ਇਹ ਇਸ ਨੂੰ ਜਿਹੜੀ ਉਹ ਜਿੱਤ ਪ੍ਰਾਪਤ ਹੋਈ ਆ। 25 ਸਾਲਾਂ ਦੀ ਉਮਰ ਦੇ ਵਿੱਚ ਤਕਰੀਬਨ $1 ਮਿਲੀਅਨ ਜਿੱਤ ਲੈਣਾ ਵੱਡੀ ਗੱਲ ਹੁੰਦੀ ਹੈ। ਜਿਊਰੀ ਨੇ 2 ਦੇ ਮੁਕਾਬਲੇ 5 ਵੋਟਾਂ ਪਾ ਕੇ ਇਸ ਨੂੰ ਜਿਹੜਾ ਆ ਉਹ ਜੇਤੂ ਐਲਾਨਿਆ ਹੈਗਾ ਆ। 100 ਦਿਨ 3 ਮਹੀਨੇ ਤੋਂ ਵੱਧ ਇੱਕੋ ਹੀ ਕੰਪਾਊਂਡ ਦੇ ਵਿੱਚ, ਇੱਕੋ ਹੀ ਘਰ ਦੇ ਵਿੱਚ ਇੰਨੇ ਜਾਣਿਆਂ ਦੇ ਨਾਲ ਜਿਹੜਾ ਉਹ ਰਹਿਣਾ। ਕਹਿੰਦੇ ਵੀ ਤਕਰੀਬਨ ਚੌਥੇ ਵੀਕ ਦੇ ਵਿੱਚ ਇਹ ਜਿਹੜਾ ਉਹ ਬਾਹਰ ਜਾ ਰਿਹਾ ਸੀਗਾ, ਪਰ ਜਿਸ ਦੇ ਨਾਲ ਇਹ ਫਾਈਨਲ ਦੇ ਵਿੱਚ ਸੀਗਾ ਕਲੌਟਸ, ਉਸਨੇ ਇਸ ਨੂੰ ਬਚਾ ਲਿਆ ਸੀਗਾ। ਜੋ ਵੀ ਉਹਨਾਂ ਦੀਆਂ ਗੇਮ ਦੀਆਂ ਕੰਡੀਸ਼ਨਸ ਆ ਉਸ ਦੇ ਹਿਸਾਬ ਦੇ ਨਾਲ। ਤੇ ਕਹਿੰਦੇ ਵੀ ਬੈਂਸ ਦੀ ਜਿਹੜੀ ਰੈਜ਼ਿਲੀਅੰਸ ਆ, ਲਗਾਤਾਰ ਜੁਝਾਰੂਪਣ ਆ, ਉਹਦੇ ਨਾਲ ਇਹ ਜਿਹੜਾ ਜਿੱਤਣ ਦੇ ਵਿੱਚ ਕਾਮਯਾਬ ਜਿਹੜਾ ਉਹ ਰਿਹਾ ਹੈਗਾ ਆ। ਸੋ ਉਹਨਾਂ ਨੇ ਓਬਵੀਅਸਲੀ ਗੇਮ ਦੇ ਹਿਸਾਬ ਦੇ ਨਾਲ ਜਿਹੜੀਆਂ ਆ ਉਹ ਗੱਲਾਂ ਜਿਹੜੀਆਂ ਉਹ ਜ਼ਿਆਦਾ ਕੀਤੀਆਂ ਹੈਗੀਆਂ ਆ। ਸੋ $7.5 ਲੱਖ ਦਾ ਜਿਹੜਾ ਗ੍ਰੈਂਡ ਪ੍ਰਾਈਜ਼ ਆ ਉਸ ਨੂੰ ਜੱਗ ਵੈਂਸ ਨੂੰ ਜਿਹੜਾ ਆ ਉਹ ਮਿਲਿਆ ਆ। ਜੀ ਬਿਲਕੁਲ। ਸਿੱਖਾਂ ਦੀ ਆਇਡੈਂਟੀ ਸ਼ੋਅ ਕਰਨ ਦਾ ਬਹੁਤ ਵੱਡਾ ਮੌਕਾ ਉਹਨਾਂ ਨੂੰ ਮਿਲਿਆ। ਦਸਤਾਰਧਾਰੀ ਆ, ਖੁੱਲੀ ਦਾੜੀ ਦੇ ਨਾਲ 25 ਸਾਲਾਂ ਦਾ ਨੌਜਵਾਨ। ਪੂਰਾ ਨਾਮ ਜਗਤੇਸ਼ਵਰ ਸਿੰਘ ਬੈਂਸ ਆ, ਛੋਟਾ ਨਾਂ ਜੱਗ ਵੈਂਸ ਕਰਕੇ ਜਾਣਿਆ ਜਾਂਦਾ। ਉਹ ਮੈਂ ਇੱਕ ਵਾਸ਼ਿੰਗਟਨ ਦੇ ਵਿੱਚ ਟਰੱਕਿੰਗ ਕੰਪਨੀ ਉੱਥੇ ਰਹਿੰਦੇ ਆ। ਸਰੋਤਿਆਂ ਨੂੰ ਇਹ ਦੱਸਦੇ ਜਾਈਏ ਇਹ ਬਹੁਤ ਹੀ ਪ੍ਰੋਮੀਨੈਂਟ ਕਵੀ ਹੋਏ ਆ। ਆਪਣੇ ਹਰਭਜਨ ਸਿੰਘ ਬੈਂਸ ਉਹਨਾਂ ਦਾ ਪੋਤਾ ਆ ਤੇ ਫਾਦਰ ਦਾ ਨਾਮ ਗਗਨਦੀਪ ਸਿੰਘ ਬੈਂਸ ਤੇ ਮਦਰ ਦਾ ਨਾਮ ਜਤਿੰਦਰ ਕੌਰ। ਏਰੀਏ 'ਚ ਰਹਿੰਦੇ ਰਹੇ ਆ। ਇੰਡੀਆ ਤੋਂ ਜੇ ਦੱਸਦੇ ਜਾਈਏ ਪਿਛਲਾ ਪਿੰਡ ਇਹਨਾਂ ਦਾ ਕੰਦੋਲਾ ਆਦਮਪੁਰ ਦੇ ਲਾਗੇ ਜਲੰਧਰ ਦੇ ਵਿੱਚ ਹੈਗਾ ਤੇ ਪਰ ਖੁਦ ਇੱਥੇ ਦਾ ਬੋਰਨ ਨੌਜਵਾਨ। ਜੀ ਬਿਲਕੁਲ।